ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁਧ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 25 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋ, ਗੁਰਿੰਦਰ ਸਿੰਘ ਆਇਓਵਾ ਤੇ ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹਾਊਸ ਸਪੀਕਰ ਨੈਂਸੀ ਪਲੋਸੀ, ਡੈਮੋਕਰੇਟ ਜਿਹੜੀ ਕੈਲੀਫੋਰਨੀਆ ਤੋਂ, ਜਿਨ੍ਹਾਂ ਦਾ ਡਿਸਟ੍ਰਿਕਟ ਸੈਨ ਫਰਾਂਸਿਸਕੋ ਆ, ਅੱਜ ਉਹਨਾਂ ਨੇ ਫਿਰ ਅਨਾਊਂਸ ਕੀਤਾ ਵੀ ਉਹ ਇੱਕ ਵਾਰੀ ਫਿਰ ਕਾਂਗਰਸ ਦੇ ਲਈ ਇਲੈਕਸ਼ਨ ਲੜਨ ਜਾ ਰਹੇ ਹੈਗੇ ਆ, ਜਿਹੜੀਆਂ ਇਲੈਕਸ਼ਨ ਇਸ ਸਾਲ ਨਵੰਬਰ ਦੇ ਵਿੱਚ ਹੋਣੀਆਂ ਆ। 81 ਸਾਲਾਂ ਦੀ ਨੈਂਸੀ ਪਲੋਸੀ ਪਹਿਲੀ ਵਾਰੀ ਫੀਮੇਲ ਸਪੀਕਰ ਹਾਊਸ ਦੀ 2007 ਦੇ ਵਿੱਚ ਬਣੀ ਸੀ। ਸੋ 2009 ਅਤੇ 2010 ਦੇ ਵਿੱਚ ਅਫੋਰਡੇਬਲ ਕੇਅਰ ਐਕਟ, ਜਿਹਨੂੰ ਓਬਾਮਾ ਕੇਅਰ ਵੀ ਕਿਹਾ ਜਾਂਦਾ, ਉਸ ਨੂੰ ਇੱਕ ਤਰ੍ਹਾਂ ਦੇ ਨਾਲ ਅਕੰਪਲਿਸ਼ ਕਰਨ ਦੇ ਲਈ ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਸਾਥ ਦਿੱਤਾ ਸੀ। ਅਤੇ ਉਹ ਤੋਂ ਬਾਅਦ 2010 'ਚ ਬਹੁਤ ਜ਼ਿਆਦਾ ਵਿਰੋਧ ਹੋਇਆ ਅਤੇ ਜਿਹੜਾ ਹਾਊਸ ਆ ਉਹ ਰਿਪਬਲਿਕਨ ਲੈ ਗਏ। ਅਤੇ ਹੁਣ ਵਿੱਚ ਪਾਰਟੀ ਦੇ ਵੀ ਕਾਫੀ ਵਿਰੋਧ ਨੈਂਸੀ ਪਲੋਸੀ ਦਾ ਹੁੰਦਾ, ਕਿਉਂਕਿ ਪਿਛਲੀ ਵਾਰੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਜਿਹੜੇ ਯੰਗ ਲੋਕ ਆ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ। ਉਹ ਕਹਿੰਦੇ ਵੀ ਹੁਣ 81 ਸਾਲਾਂ ਦੀ ਆਲਰੇਡੀ ਹੋ ਚੁੱਕੀ ਹੈ, ਅਤੇ ਜੇ 2 ਟਰਮ ਉਹਨਾਂ ਦੀ ਜਿੱਤਣਾ ਹੈ, ਕਿਉਂਕਿ ਉੱਥੇ ਮੁਕਾਬਲਾ ਤਾਂ ਕੋਈ ਹੈ ਨਹੀਂ ਸੈਨ ਫਰਾਂਸਿਸਕੋ ਦੇ ਵਿੱਚ। ਵੈਸੇ ਹੀ ਕੈਲੀਫੋਰਨੀਆ ਸਾਰੀ ਸਟੇਟ ਹੁਣ ਮੈਜੋਰਟੀ 'ਚ ਡੈਮੋਕ੍ਰੇਟਿਕ ਬਣ ਚੁੱਕੀ ਆ, ਅਤੇ ਸੈਨ ਫਰਾਂਸਿਸਕੋ ਤਾਂ 90% ਡੈਮੋਕ੍ਰੇਟ ਹੋਣਾ, 95%। ਸੋ ਉਹ 81 ਸਾਲਾਂ ਦੇ ਹੋ ਕੇ 83 ਸਾਲ ਫਿਰ ਹੋਰ 2 ਸਾਲ ਜਿਹੜੇ ਐਡ ਹੋਊਗੇ। ਸੋ ਹੁਣ ਦੇਖਦੇ ਆ ਇਹਦਾ ਕਿੰਨਾ ਕੁ ਜਿਹੜਾ ਵਿਰੋਧ ਜਾਂ ਰਿਸਪੌਂਸ ਆਉਂਦਾ ਹੈਗਾ ਆ। ਪਰ ਹਾਊਸ ਮਿਨੋਰਿਟੀ ਲੀਡਰ ਕੈਬਨ ਮਕਾਰਥੀ, ਉਹ ਵੀ ਕੈਲੀਫੋਰਨੀਆ ਤੋਂ ਆ, ਉਹਨਾਂ ਨੇ ਕਿਹਾ ਵੀ ਇਸ ਵਾਰੀ ਅਸੀਂ 5 ਸੀਟਾਂ ਤਾਂ ਕਾਂਗਰਸ ਦੀਆਂ ਉੱਦਾਂ ਹੀ ਉਲੱਦ ਦੇਣੀਆਂ ਆ। ਸੋ ਵੀ ਅਗਲੀ ਵਾਰੀ ਨੈਂਸੀ ਪਲੋਸੀ ਹਾਊਸ ਸਪੀਕਰ ਨਹੀਂ ਹੋਊਗੀ। ਜੀ, ਅਗਲੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹਨਾਂ ਦੀ ਲੈਜਿਸਲੇਟਿਵ ਲੀਡਰਸ ਦੇ ਨਾਲ ਇੱਕ ਡੀਲ ਜਿਹੜੀ ਉਹ ਬਣ ਗਈ ਆ, ਜਿਸ ਦੇ ਤਹਿਤ ਜਿਹੜੀ ਕੋਵਿਡ-19 ਦੇ ਦਰਮਿਆਨ ਪੇਡ ਸਿਕ ਲੀਵ ਦੀ ਸੁਵਿਧਾ ਲੋਕਾਂ ਨੂੰ ਜਿਹੜੀ ਮਿਲ ਰਹੀ ਸੀ, ਸਪਲੀਮੈਂਟਲ ਪੇਡ ਲੀਵ ਆ, ਉਸ ਨੂੰ ਮੁੜ ਬਹਾਲ ਕੀਤਾ ਜਾਊਗਾ। ਇਹ ਬੈਨੀਫਿਟ ਪਿਛਲੇ ਸਾਲ 30 ਸਤੰਬਰ ਨੂੰ ਜਿਹੜਾ ਉਹ ਖਤਮ ਹੋ ਗਿਆ ਸੀ। ਇਹ ਉਹਨਾਂ ਇੰਪਲੋਇਰਸ ਤੇ ਇੰਪਲੋਈਜ਼ ਦੇ ਉੱਤੇ ਲਾਗੂ ਹੁੰਦਾ ਸੀ ਜਿਨ੍ਹਾਂ ਦੇ 25 ਤੋਂ ਵੱਧ ਇੰਪਲੋਈ ਸੀਗੇ। ਸੋ ਹੁਣ ਕਹਿੰਦੇ ਆ ਵੀ ਇਸ ਨਵੀਂ ਡੀਲ ਦੇ ਤਹਿਤ ਇਹ ਜਿਹੜੇ ਬੈਨੀਫਿਟਸ ਆ ਇਸ ਸਾਲ 30 ਸਤੰਬਰ ਤੱਕ ਜਿਹੜੇ ਉਹ ਹੋਣਗੇ। ਜਿੱਦਾਂ ਹੀ ਇਹ ਪਾਸ ਹੁੰਦਾ ਆ, ਅਤੇ 1 ਜਨਵਰੀ ਤੋਂ ਇਹ ਸਪਲੀਮੈਂਟਲ ਪੇਡ ਲੀਵ, ਪੇਡ ਸਿਕ ਲੀਵ ਜਿਹੜੀ ਆ ਉਹ ਲੋਕਾਂ ਨੂੰ ਦਿੱਤੀ ਜਾਊਗੀ। ਜਿਹੜੇ ਵੀ ਕਹਿੰਦੇ ਉਹਨਾਂ ਲੋਕਾਂ ਨੂੰ ਇਸ ਦੇ ਤਹਿਤ ਫਾਇਦਾ ਹੋ ਸਕਦਾ ਆ ਜਿਹੜੇ ਕੰਮ ਕਰਨ ਦੇ ਉੱਤੇ ਜਾਂ ਵਰਕ ਫਰੋਮ ਹੋਮ, ਜਿਹਨੂੰ ਅੱਜ ਕੱਲ੍ਹ ਆਖ ਦਿੱਤਾ ਜਾਂਦਾ ਆ, ਵੀ ਉਹ ਕੰਮ ਕਰਨ ਦੇ ਜਿਹੜੇ ਸਮਰਥ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਕੋਵਿਡ-19 ਹੋਇਆ ਜਾਂ ਉਹਨਾਂ ਨੂੰ ਸਿੰਪਟਮ ਆ, ਅਤੇ ਮੈਡੀਕਲ ਡਾਇਗਨੋਸਿਸ ਦੀ ਜਿਹੜੀ ਉਹ ਵੇਟ ਕਰ ਰਹੇ ਹੈਗੇ ਆ। ਸੋ ਉਹਨਾਂ ਸਾਰੇ ਲੋਕਾਂ ਦੇ ਲਈ ਜਿਹੜੇ ਕੁਆਰੰਟੀਨ ਕਰ ਰਹੇ ਆ ਜਾਂ ਕੋਵਿਡ ਦਾ ਸ਼ਿਕਾਰ ਹੋਏ ਨੇ, ਉਹਨਾਂ ਨੂੰ ਜਿਹੜਾ ਸਪਲੀਮੈਂਟਲ ਪੇਡ ਸਿਕ ਲੀਵ ਜਿਹੜੀ ਆ ਉਹ ਮਿਲ ਸਕਦੀ ਆ 2 ਹਫ਼ਤੇ ਤੱਕ ਦੀ। ਇਹ ਜਿਹੜਾ ਨਵਾਂ ਕਹਿੰਦੇ ਵੀ ਕਾਨੂੰਨ ਜਲਦ ਹੀ ਅਸੈਂਬਲੀ ਦੇ ਵਿੱਚ ਪਾਸ ਹੋ ਸਕਦਾ ਆ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਅੱਜ CDC ਨੇ ਇਹ ਅਨਾਊਂਸ ਕੀਤਾ ਹੈ, ਉਹਨਾਂ ਦੀ ਸਟੱਡੀ ਦੇ ਮੁਤਾਬਕ ਵੀ ਓਮੀਕਰੋਨ ਦੀ ਸਿਵੀਅਰਿਟੀ, ਜਿਹੜਾ ਉਹਦਾ ਅਸਰ ਆ, ਬਹੁਤ
ਘੱਟ ਲੱਗਦਾ ਹੈਗਾ। ਸੋ ਇਹ ਗੱਲ ਜੁਦੀ ਆ ਵੀ ਫੈਲ ਬਹੁਤ ਰਿਹਾ, ਲਗਭਗ ਹਰ ਇੱਕ ਬੰਦੇ ਨੂੰ ਹੋ ਰਿਹਾ, ਪਰਿਵਾਰਾਂ ਦੇ ਪਰਿਵਾਰ ਜਿਹੜੇ ਕਰੋਨਾ ਵਾਇਰਸ ਓਮੀਕਰੋਨ ਦੇ ਨਾਲ ਪ੍ਰਭਾਵਿਤ ਹੋਏ ਆ, ਪਰ ਉਹਦਾ ਅਸਰ ਓਨਾ ਨਹੀਂ ਜਿੰਨਾ ਜਦੋਂ 2019 ਦੇ ਵਿੱਚ ਕਰੋਨਾ ਵਾਇਰਸ ਦਾ ਸੀਗਾ। ਸੋ ਇਹ ਇੱਕ ਗੁੱਡ ਨਿਊਜ਼ ਆ ਵੀ ਉਹਦਾ ਮਤਲਬ ਇਹ ਆ ਵੀ ਹੋਸਪਿਟਲਾਂ ਦੇ ਵਿੱਚ ਜਾਂ ICU ਦੇ ਵਿੱਚ ਪੇਸ਼ੈਂਟਸ ਦੀ ਗਿਣਤੀ ਜਿੰਨੇ ਲੋਕ ਕਰੋਨਾ ਨਾਲ ਪੋਜ਼ੀਟਿਵ ਹੋਏ ਆ, ਉਸ ਹਿਸਾਬ ਨਾਲ ਬਹੁਤ ਘੱਟ ਹੈਗੀ ਆ। ਜੀ, ਹਸਪਤਾਲ ਤਾਂ ਜਿਹੜੇ ਆ ਕਹਿੰਦੇ ਵੀ ਕਾਫੀ ਜਿਹੜੇ ਉਹ ਭਰੇ ਸੀ। ਇੱਕ ਦੀ ਤਾਂ ਹਾਰਟ ਸਰਜਰੀ ਜਿਹੜੀ ਆ ਉਹ ਉਹਨਾਂ ਨੇ ਰਿਜੈਕਟ ਕਰ ਦਿੱਤੀ ਹਰਜੀਤ ਸਿੰਘ ਜੀ। ਜੀ, ਖਬਰ ਇਹ ਸੀਗੀ ਵੀ ਕਿਉਂਕਿ ਉਸ ਅਨਵੈਕਸੀਨੇਟਡ ਸੀਗਾ, ਸੋ ਉਸ ਦਾ ਜਿਹੜੇ ਹਾਰਟ ਦੀ ਸਰਜਰੀ ਹੋਣੀ ਸੀ, ਉਸ ਨੂੰ ਡਾਕਟਰਾਂ ਨੇ ਨਾ ਹੀ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਇਹ ਹੁਣ ਨਵੀਂ ਜਿਹੜੀ ਸਮੱਸਿਆ ਆ ਉਹ ਆ ਰਹੀ ਹੈਗੀ ਆ। ਸੋ ਇਹ ਇੱਕ ਹੁਣ ਬਹੁਤ ਵੱਡਾ ਬਵਾਲ ਜਿਹੜਾ ਆ ਉਹ ਚੱਲ ਰਿਹਾ। ਬੋਸਟਨ ਹਸਪੀਟਲ ਦੇ ਵਿੱਚ ਅਨਵੈਕਸੀਨੇਟਡ ਬੰਦੇ ਦਾ ਹਾਰਟ ਟ੍ਰਾਂਸਪਲਾਂਟ ਜਿਹੜਾ ਉਹ ਹੋਣਾ ਸੀ, ਉਸ ਨੂੰ ਉਹਨਾਂ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਵੀ ਤੂੰ ਜਿਹੜਾ ਆ ਉਹ ਵੈਕਸੀਨੇਟਡ ਨਹੀਂ ਹੈਗਾ ਕੋਵਿਡ-19 ਦੇ ਖਿਲਾਫ। ਡੀਜੇ ਫਰਗੂਸਨ 31 ਸਾਲਾਂ ਦਾ ਆ, ਕਹਿੰਦੇ ਵੀ ਨਵੇਂ ਦਿਲ ਦੀ ਇਹ ਭਾਲ ਦੇ ਵਿੱਚ ਹੈਗਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਆ ਇਸ ਦੇ ਵਿੱਚ ਕੀ ਬਣਦਾ ਹੈਗਾ। ਕਹਿੰਦੇ ਵੀ ਆਰਗਨਸ ਦੀ ਸ਼ਾਰਟੇਜ ਹੈਗੀ ਆ। ਇਹ ਜਿਹੜੇ ਉਹ ਹਸਪਤਾਲ ਵਾਲਿਆਂ ਨੇ ਬਾਅਦ ਦੇ ਵਿੱਚ ਬਿਆਨ ਜਿਹੜਾ ਉਹ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਅਵੇਲੇਬਲ ਆਰਗਨਸ ਜਿਹੜੇ ਉਹ ਘੱਟ ਹੈਗੇ ਆ। ਸੋ ਕਹਿੰਦੇ ਵੀ ਅਸੀਂ ਉਸ ਪੇਸ਼ੈਂਟ ਨੂੰ ਹੀ ਟ੍ਰਾਂਸਪਲਾਂਟਡ ਆਰਗਨ ਦੇਵਾਂਗੇ ਜਿਹਦਾ ਚਾਂਸ ਵੱਧ ਹੁੰਦਾ ਹੈ ਜੀਣ ਦਾ। ਸੋ ਕਿਤੇ ਨਾ ਕਿਤੇ ਅਨਵੈਕਸੀਨੇਟਡ ਰਹਿ ਕੇ ਇਹਨਾਂ ਦਾ ਇਹ ਜਿਹੜਾ ਮੰਨਣਾ ਆ ਵੀ ਆਪਣੇ ਜੀਣ ਦੀ ਜਿਹੜਾ ਸਰਵਾਈਵਲ ਚਾਂਸ ਆ ਉਹ ਘਟਾ ਰਿਹਾ ਹੈਗਾ ਆ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਬੇ ਏਰੀਏ ਤੋਂ ਆ ਰਹੀ ਹੈ। ਕਹਿੰਦੇ ਪਈ ਓਮੀਕਰੋਨ ਸਬ ਵੇਰੀਐਂਟ ਨਵੇਂ 2 ਕੇਸ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਮਿਲੇ ਹੈਗੇ ਆ। ਇਹ ਓਮੀਕਰੋਨ ਦਾ ਹੀ ਨਵਾਂ ਸਬ ਵੇਰੀਐਂਟ ਆ। ਸੋ ਇਸ ਦਾ ਨਾਮ ਉਹਨਾਂ ਨੇ BA.2 ਰੱਖਿਆ ਹੈਗਾ। ਕੈਲੀਫੋਰਨੀਆ ਦੇ ਵਿੱਚ 11 ਕੇਸ ਕਨਫਰਮ ਹੋਏ ਆ ਤੇ ਸੈਂਟਾ ਕਲਾਰਾ ਕਾਉਂਟੀ ਬੇ ਏਰੀਏ ਦੇ ਵਿੱਚ 2 ਕੇਸ ਕਨਫਰਮ ਹੋ ਚੁੱਕੇ ਹੈਗੇ ਆ। ਇਹ UCSF ਇਨਫੈਕਸ਼ੀਅਸ ਡਿਸੀਜ਼ ਦੇ ਸਪੈਸ਼ਲਿਸਟ ਡਾਕਟਰ ਪੀਟਰ ਚਿਨ ਹੋਂਗ ਉਹਨਾਂ ਨੇ ਇਹ ਦੱਸਿਆ ਵੀ ਇਹ ਹਾਰਡ ਤਾਂ ਹੈਗਾ ਇਹਨਾਂ ਨੂੰ ਡਿਟੈਕਟ ਕਰਨਾ, ਜਿਹੜਾ ਇਹ ਨਵਾਂ ਸਬ ਵੇਰੀਐਂਟ ਆ, ਪਰ ਉਹਨਾਂ ਨੇ ਆਲਰੇਡੀ ਡਿਟੈਕਟ ਕਰ ਲਿਆ ਹੈਗਾ। ਜੀ, ਇਹਦੇ ਬਾਰੇ ਵੀ ਇਹੀ ਦੱਸਿਆ ਜਾ ਰਿਹਾ ਹੈ ਵੀ ਇਹ ਸਵੀਅਰ ਡਿਜ਼ੀਜ਼ ਯਾਨੀ ਕਿ ਸਖਤ ਬਿਮਾਰ ਲੋਕਾਂ ਨੂੰ ਉਹ ਨਹੀਂ ਕਰਦਾ ਹੈਗਾ ਇੰਨਾ ਜ਼ਿਆਦਾ, ਜਿਹੜੀ ਮੁੱਢਲੀ ਜਾਂਚ ਦੇ ਵਿੱਚ ਹੁਣ ਤੱਕ ਇਹ ਪਤਾ ਲੱਗਾ ਆ। ਇੱਕ ਬਹੁਤ ਹੀ ਮਾੜੀ ਖਬਰ ਫਲੋਰੀਡਾ ਦੇ ਤੱਟ ਤੋਂ ਜਿਹੜੀ ਉਹ ਆ ਰਹੀ ਆ। US ਕੋਸਟ ਗਾਰਡ ਵਾਲੇ ਇਸ ਮੌਕੇ 39 ਲੋਕਾਂ ਦੀ ਭਾਲ ਦੇ ਵਿੱਚ ਆ, ਜਦ ਉੱਥੇ ਇੱਕ ਜਿਹੜੀ ਕਸ਼ਤੀ ਆ ਉਹ ਉਲਟ ਗਈ ਤੇ ਉੱਥੇ ਕਹਿੰਦੇ ਵੀ ਇੱਕ ਲਾਗੇ ਗੁੱਡ ਸਮਾਰਟੀਅਨ ਸੀਗਾ, ਚੰਗਾ ਬੰਦਾ ਸੀਗਾ, ਜਿਸ ਨੇ ਇੱਕ ਜਾਣੇ ਦੀ ਜਾਨ ਤਾਂ ਜਿਹੜੀ ਉਹ ਬਚਾ ਲਈ ਆ, ਪਰ ਅਜੇ ਵੀ 39 ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਆ। ਫੋਰਟ ਪੀਅਰਸ ਫਲੋਰੀਡਾ ਦੇ ਨਜ਼ਦੀਕ ਇਹ ਦੁਰਘਟਨਾ ਜਿਹੜੀ ਆ ਬੋਟ ਦੇ ਉੱਤੇ ਜਿਹੜੀ ਉਹ ਵਾਪਰੀ ਆ। ਕੋਸਟ ਗਾਰਡ ਜਿਹੜੇ ਮਿਆਮੀ ਸੈਕਟਰ ਦਾ ਆ ਉਹਨਾਂ ਨੂੰ ਮੰਗਲਵਾਰ ਸਵੇਰੇ ਤੜਕੇ 8 ਵਜੇ ਇਹ ਰਿਪੋਰਟ ਜਿਹੜੀ ਉਹ ਪਤਾ ਲੱਗੀ ਵੀ ਇੱਕ ਜਾਣੇ ਨੂੰ ਇਸ ਬੰਦੇ ਨੇ ਜਿਹੜਾ ਉਹ ਬਚਾਇਆ ਆ। ਤੇ ਹੁਣ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਭਾਈ ਕੁਛ ਨਾ ਕੁਛ ਜਿਹੜਾ ਉਹ ਬਚਾਅ ਹੋ ਜਾਵੇ। ਕੋਸਟ ਗਾਰਡ ਨੇ ਕਿਹਾ ਵੀ ਉਹਨਾਂ ਨੂੰ ਇਹ ਸ਼ੱਕ ਹੈਗਾ ਆ ਵੀ ਇਹ ਇੱਕ ਹਿਊਮਨ ਸਮਗਲਿੰਗ ਵੈਂਚਰ ਸੀਗਾ। ਬਾਹਰੋਂ ਜਿਹੜੇ ਆ ਲੋਕਾਂ ਨੂੰ ਇਸ ਕਸ਼ਤੀ ਦੇ ਸਹਾਰੇ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ ਦਾਖਲਾ ਦਿਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਾਂ ਜਿਹੜੇ ਹਿਊਮਨ ਸਮਗਲਿੰਗ ਜਿਹੜੀ ਉਹ ਇਸ ਦੇ ਤਹਿਤ ਕਰਨ ਦੀ ਕੋਸ਼ਿਸ਼ ਸੀਗੀ। ਸੋ ਬਚੇ ਹੋਣਗੇ ਨਹੀਂ ਹੋਣਗੇ ਇਹ ਹੁਣ ਥੋੜ੍ਹੇ ਸਮੇਂ ਬਾਅਦ ਹੀ ਜਿਹੜਾ ਉਹ ਪਤਾ ਲੱਗ ਸਕੇਗਾ। ਕਹਿੰਦੇ ਵੀ ਜਿੰਨੇ ਵੀ ਜਾਣੇ ਇਸ ਕਸ਼ਤੀ ਤੇ ਬੈਠੇ ਸੀ, ਜਿਹੜੀ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਸੀ ਪਹਿਨੀ ਹੋਈ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਇੱਕ ਗੁਜਰਾਤੀ ਮੂਲ ਦੇ ਪਰਿਵਾਰ ਦੇ 4 ਮੈਂਬਰ ਕੈਨੇਡਾ ਵਿਜ਼ਟਰ ਵੀਜ਼ੇ 'ਤੇ ਆਏ ਸੀ ਤੇ ਉਹ ਈਸਟ ਕੋਸਟ ਵੱਲ USA 'ਚ ਐਂਟਰ ਹੋ ਰਹੇ ਸੀ ਤੇ ਜਦੋਂ ਸਨੋ ਬਹੁਤ ਸੀ, ਠੰਡ ਬਹੁਤ ਸੀ ਤੇ ਉਹਨਾਂ ਦੀ ਉੱਥੇ ਹੀ ਮੌਤ ਹੋ ਗਈ। ਸੋ ਬਹੁਤ ਦਰਦਨਾਕ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਆ। ਤੇ ਅਗਲੀ ਖਬਰ ਵੱਲ ਚਲੀਏ, ਆਪਾਂ ਲੋਕਲ ਕੁਛ ਕਰ ਲਈਏ। ਫ੍ਰਿਜ਼ਨੋ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਨੇ ਉਹਨਾਂ ਦੀਆਂ ਜਿਹੜੀਆਂ ਕਲਾਸਿਸ ਆ ਉਹ ਔਨਲਾਈਨ ਹੀ ਇੰਸਟਰਕਸ਼ਨ ਐਕਸਟੈਂਡ ਕਰ ਦਿੱਤੀਆਂ ਫਰਵਰੀ 4 ਦੇ ਵਿੱਚ। ਪਰ ਕੈਂਪਸ ਦੇ ਵਿੱਚ ਆਫਿਸਸ, ਰਿਸੋਰਸਿਸ ਸਾਰੇ ਉਹ ਐਕਸੈਸੀਬਲ ਹੋਣਗੇ ਸਟੂਡੈਂਟਸ ਦੇ ਲਈ। ਡਾਕਟਰ ਸਾਊਲ ਇਮਨੇਜ਼ ਸੈਂਡੋਵਾਲ ਜਿਹੜੇ ਉੱਥੇ ਦੇ ਨਵੇਂ
ਵਾਈਸ ਚਾਂਸਲਰ ਹੈਗੇ ਆ, ਉਹਨਾਂ ਨੇ ਇਹ ਦੱਸਿਆ ਆ ਵੀ ਆਪਣੀ ਕੋਸ਼ਿਸ਼ ਪੂਰੀ ਹੈਗੀ ਆ ਵੀ ਜਲਦੀ ਤੋਂ ਜਲਦੀ ਸਟੂਡੈਂਟਸ ਯੂਨੀਵਰਸਿਟੀ ਦੇ ਵਿੱਚ ਆਉਣ, ਪਰ ਓਮੀਕਰੋਨ ਦੇ ਕਰਕੇ ਨਵੀਆਂ ਜਿਹੜੀਆਂ ਪਬਲਿਕ ਹੈਲਥ ਗਾਈਡਲਾਈਨਸ ਹੈਗੀਆਂ ਆ, ਸੋ ਉਹਦੇ ਕਰਕੇ ਉਹਨਾਂ ਨੇ ਜਿਹੜੀਆਂ ਇੰਸਟਰਕਸ਼ਨਸ ਆ ਔਨਲਾਈਨ ਹੀ ਰੱਖੀਆਂ ਫਰਵਰੀ 7 ਤੱਕ। ਅਤੇ ਈਵਨ ਦੋ 90% ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਸਟੂਡੈਂਟਸ ਆ ਉਹ ਕੈਂਪਸ ਦੇ ਵਿੱਚ ਉਹ ਵੈਕਸੀਨੇਟਡ ਹੈਗੇ ਆ। ਜੀ। ਹਾਈਵੇ 41 ਜਿੱਥੇ ਆਲਰੇਡੀ ਕਈ ਵਾਰੀ ਜਿਹੜੀਆਂ ਦੁਰਘਟਨਾਵਾਂ ਦੀ ਖਬਰ ਆਉਂਦੀ ਰਹਿੰਦੀ ਆ, ਅੱਜ ਇੱਕ ਹੋਰ ਮਾੜੀ ਘਟਨਾ ਇੱਥੇ ਵਾਪਰੀ ਆ। ਮਲਟੀ ਵਹੀਕਲ ਕ੍ਰੈਸ਼ ਜਿਹੜਾ ਹੋਇਆ ਹਾਈਵੇ 41 ਦੇ ਉੱਤੇ ਨਾਰਥ ਆਫ ਫਰੈਜ਼ਨੋ ਦੇ ਵਿੱਚ, ਜਿਸ ਦੇ ਵਿੱਚ ਕਹਿੰਦੇ ਵੀ 8 ਜਾਣੇ ਜ਼ਖਮੀ ਹੋਏ ਆ। ਤਕਰੀਬਨ ਦੁਪਹਿਰੇ 3 ਵਜੇ ਤੋਂ ਬਾਅਦ ਦੇ ਵਿੱਚ ਹਰੰਡਨ ਐਵੀਨਿਊ ਦੇ ਨਜ਼ਦੀਕ ਹਾਈਵੇ 41 ਦੇ ਉੱਤੇ ਇਹ ਕ੍ਰੈਸ਼ ਹੋਇਆ, ਜਿੱਥੇ ਜਿਹੜੀਆਂ ਬਹੁਤ ਸਾਰੀਆਂ ਲੇਨਸ ਟ੍ਰੈਫਿਕ ਦੀਆਂ ਬਾਅਦ ਦੇ ਵਿੱਚ ਜਿਹੜੀਆਂ ਉਹ ਬੰਦ ਕੀਤੀਆਂ ਗਈਆਂ ਹੈਗੀਆਂ। ਸੋ ਉੱਥੇ ਕਾਫੀ ਤੇਲ ਵਗੈਰਾ ਵੀ ਡੁੱਲਿਆ, ਜਿਸ ਦੇ ਉੱਤੇ ਬਾਅਦ ਦੇ ਵਿੱਚ ਇਹਨਾਂ ਨੇ ਮਿੱਟੀ ਜਿਹੜੀ ਉਹ ਪਾਈ ਆ। ਸੋ ਕਿੰਨੀ ਕੁ ਜ਼ਿਆਦਾ ਸੱਟਾਂ ਹੈ ਇਸ ਦੇ ਬਾਰੇ ਹਾਲ ਦੀ ਘੜੀ ਜਾਂਚ ਜਿਹੜੀ ਉਹ ਕਿੰਨੀਆਂ ਕੁ ਸੱਟਾਂ ਇਸ ਦੇ ਬਾਰੇ ਉਹਨਾਂ ਨੇ ਦੱਸਿਆ ਨਹੀਂ ਆ, ਤੇ ਕੀ ਕਾਰਨ ਹੋਏ ਆ ਇਸ ਦੁਰਘਟਨਾ ਦੇ, ਉਸ ਦੀ ਜਾਂਚ ਸ਼ੁਰੂ ਆ। ਜੀ, ਇਸੇ ਤਰ੍ਹਾਂ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੀ ਹੋਰ ਖਬਰ ਆ ਰਹੀ ਹੈ ਵੀ $500 ਹਰ ਮਹੀਨੇ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਮਿਲ ਸਕਦਾ ਹੈਗਾ। ਇਹ ਨਵਾਂ ਇੱਕ ਪਲਾਨ ਲੈ ਕੇ ਆ ਰਹੇ ਆ ਸਟੇਟ ਸੈਨੇਟਰ ਡੇਵਿਡ ਕੋਰਟੀਜ਼ੀ, ਇਹ ਡੈਮੋਕ੍ਰੇਟ ਸੈਨ ਹੋਜ਼ੇ ਤੋਂ ਹੈਗੇ ਆ। ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਸਟੂਡੈਂਟਸ ਕਹਿੰਦੇ $500 ਇੱਕ ਨਵਾਂ ਜਿਹੜਾ ਯੂਨੀਵਰਸਲ ਬੇਸਿਕ ਇਨਕਮ ਪਾਇਲਟ ਪ੍ਰੋਜੈਕਟ ਉਹਨੇ ਸੋਚਿਆ ਹੈ, ਉਹਦੇ ਅੰਡਰ ਸਟੂਡੈਂਟਸ ਨੂੰ ਮਿਲੂਗਾ। ਇਕੱਲਾ ਇਹ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਨਹੀਂ, ਇਹਦੇ ਵਿੱਚ ਲਾਸ ਐਂਜਲਸ ਜਿਹੜੀਆਂ ਸਟੇਟ ਯੂਨੀਵਰਸਿਟੀਜ਼ ਹੈਗੀਆਂ, ਸੈਨ ਫਰਾਂਸਿਸਕੋ ਸਟੇਟ, CSU ਈਸਟਵੇ ਅਤੇ ਸੈਨ ਹੋਜ਼ੇ ਸਟੇਟ ਯੂਨੀਵਰਸਿਟੀਜ਼ ਆ। 2020 ਦੀ ਐਨਰੋਲਮੈਂਟ ਸਟੂਡੈਂਟਸ ਦੇ ਮੁਤਾਬਕ 62% ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹ ਪੈਲ ਗ੍ਰਾਂਟਸ ਦੇ ਲਈ ਐਲੀਜੀਬਲ ਆ। ਪੈਲ ਗ੍ਰਾਂਟਸ ਉਹਨਾਂ ਨੂੰ ਦਿੱਤੀ ਜਾਂਦੀ ਆ ਜਿਹੜੇ ਐਕਸੈਪਸ਼ਨਲੀ ਫਾਈਨੈਂਸ਼ੀਅਲੀ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈਗੀ ਆ। ਸੋ ਡੇਵਿਡ ਕੋਰਟੀਜ਼ੀ ਨੇ ਇਹ ਕਿਹਾ ਵੀ ਜਿਹੜੇ ਲੋਕਾਂ ਨੂੰ ਜ਼ਰੂਰਤ ਆ ਸਟੂਡੈਂਟਸ ਨੂੰ ਬਹੁਤ ਜ਼ਿਆਦਾ, ਉਹਨਾਂ ਦੇ ਲਈ ਇਹ ਪੈਸੇ ਦਿੱਤੇ ਜਾਣਗੇ, ਜਿਹੜੇ ਕਿ ਉਹ ਆਪਣੀਆਂ ਬੁੱਕਸ ਵਗੈਰਾ ਦੇ ਲਈ, ਫੂਡ ਦੇ ਲਈ, ਹੋਰ ਕੰਮ ਦੇ ਲਈ ਜਿਹੜੇ ਆ ਉਹ ਯੂਜ਼ ਕਰ ਸਕਦੇ ਹੈਗੇ ਆ। ਜੀ, ਸੈਨ ਹੋਜ਼ੇ ਕਹਿੰਦੇ ਵੀ ਪਹਿਲਾ ਮੁਲਕ ਦਾ ਸ਼ਹਿਰ ਬਣਨ ਜਾ ਰਿਹਾ ਹੈ ਜਾਂ ਬਣ ਸਕਦਾ ਆ, ਜਿੱਥੇ ਸਾਰੇ ਜਿੰਨੇ ਵੀ ਗਨ ਓਨਰਸ ਆ ਉਹਨਾਂ ਨੂੰ ਲਾਇਬਿਲਿਟੀ ਇੰਸ਼ੋਰੈਂਸ ਜਿਹੜੀ ਆ ਉਹ ਨਾਲ ਕੈਰੀ ਕਰਨੀ ਪੈ ਸਕਦੀ ਆ। ਕਹਿੰਦੇ ਵੀ ਨਾਲੇ ਉਹਨਾਂ ਨੂੰ ਫੀਸ ਜਿਹੜੀ ਸਿਟੀ ਆਫ ਸੈਨ ਹੋਜ਼ੇ ਨੂੰ ਜਿਹੜੀ ਉਹ ਦੇਣੀ ਪਿਆ ਕਰੂਗੀ। ਅੱਜ ਇਸ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਸਿਟੀ ਕੌਂਸਲ ਦੇ ਵਿੱਚ ਵੋਟ ਹੋਣ ਜਾ ਰਹੀ ਆ। ਸੈਮ ਲਕਾਡੋ ਜਿਹੜੇ ਸੈਨ ਹੋਜ਼ੇ ਦੇ ਮੇਅਰ ਆ, ਉਹਨਾਂ ਨੇ ਕਿਹਾ ਵੀ ਸੈਨ ਹੋਜ਼ੇ ਜਿਹੜਾ ਆ ਉਸਦੇ ਕੋਲ ਮੌਕਾ ਹੈਗਾ ਆ ਮੁਲਕ ਦੇ ਵਿੱਚ ਇੱਕ ਅਜਿਹਾ ਮਾਡਲ ਲੈ ਕੇ ਆਉਣ ਦੇ ਲਈ। ਕਹਿੰਦੇ ਵੀ ਜਿਸ ਦੇ ਨਾਲ ਵੀ ਜੇ ਅਜਿਹੀਆਂ ਸਟ੍ਰੈਟਜੀਜ਼ ਅਪਣਾਉਂਦੇ ਆ ਤਾਂ ਗਨ ਵਾਇਲੈਂਸ ਉਸ ਦੇ ਨਾਲ ਰਿਡਿਊਸ ਹੁੰਦੀ ਆ। ਕੱਲੀ ਗਨ ਵਾਇਲੈਂਸ ਨਹੀਂ, ਡੋਮੈਸਟਿਕ ਵਾਇਲੈਂਸ ਤੇ ਸੁਸਾਈਡ ਤੇ ਹੋਰ ਕਈ ਤਰੀਕੇ ਦਾ ਜਿਹੜਾ ਨੁਕਸਾਨ ਪਹੁੰਚ ਸਕਦਾ ਹੈ ਫਾਇਰ ਆਰਮਸ ਦੇ ਨਾਲ, ਉਸ ਨੂੰ ਘਟਾਇਆ ਜਾ ਸਕਦਾ ਹੈ। ਸੋ ਹੋਰ ਵੀ ਜਿਹੜੇ ਕਹਿੰਦੇ ਵੀ ਇਦਾਂ ਦੇ ਲਾਜ਼ ਆ ਉਹ ਪ੍ਰਪੋਜ਼ ਕੀਤੇ ਗਏ ਹੈਗੇ ਆ ਸੈਨ ਹੋਜ਼ੇ ਦੇ ਵਿੱਚ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਆ, ਵੀ ਜੇ ਇਹ ਚੀਜ਼ ਬਣਦੀ ਆ ਲਾਇਬਿਲਿਟੀ ਇੰਸ਼ੋਰੈਂਸ ਵਾਲੀ, ਇਹ ਫਸਟ ਆਫ ਇਟਸ ਕਾਈਂਡ ਪੂਰੇ US ਦੇ ਵਿੱਚ ਦੇਖੀ ਜਾਊਗੀ। ਜੀ, ਸੋ ਬਿਲਕੁਲ ਜਿਹੜਾ ਮਈ 26 ਨੂੰ ਮਾਸ ਸ਼ੂਟਿੰਗ ਹੋਈ ਸੀ ਪਿਛਲੇ ਸਾਲ ਕੈਲੀਫੋਰਨੀਆ ਦੇ ਸੈਨ ਹੋਜ਼ੇ ਸ਼ਹਿਰ ਵਿੱਚ, ਸੈਂਟਾ ਕਲਾਰਾ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਦੇ ਰੇਲ ਯਾਰਡ ਦੇ ਵਿੱਚ, ਉਹ ਵੀ ਇਸੇ ਲਾਅ ਬਣਾਉਣ ਦੇ ਪਾਰਟ ਦਾ ਹਿੱਸਾ ਹੈਗਾ ਆ। ਬਰੋਡ ਗਨ ਕੰਟਰੋਲ ਪਲਾਨ ਜਿਹੜੀ ਸਿਟੀ ਆਫ ਸੈਨ ਹੋਜ਼ੇ ਕਰ ਰਹੀ ਹੈਗੀ ਆ। ਇਸੇ ਤਰ੍ਹਾਂ ਇੱਕ ਸੈਨ ਹੋਜ਼ੇ ਦੀ ਹੋਰ ਖਬਰ ਸਾਂਝੀ ਕਰਦੇ ਜਾਈਏ। ਇੱਕ ਟੀਨ ਨੂੰ, ਬੱਚੇ ਨੂੰ ਚਾਰਜ ਕੀਤਾ ਗਿਆ, ਜਿਸ ਨੇ 16 ਸਾਲਾਂ ਦਾ ਇਹ ਬੱਚਾ, ਜਿਸ ਨੇ 12 ਸਾਲਾਂ ਦੀ ਇੱਕ ਸੈਨ ਹੋਜ਼ੇ ਦੀ ਬੱਚੀ ਆ, ਜਿਸ ਨੂੰ ਫੈਂਟਲਿਨ ਓਵਰਡੋਜ਼ ਦਿੱਤੀ ਤੇ ਜਿਹਦੇ ਨਾਲ ਉਸ ਦੀ ਮੌਤ ਹੋ ਗਈ। ਸੋ ਇਹ ਹਜੇ ਉਹਨੀ ਬੱਚੀ ਦਾ ਨਾਮ ਨਹੀਂ ਦੱਸਿਆ ਕਿਉਂਕਿ ਅੰਡਰ ਏਜ ਹੈਗੀ ਆ, ਪਰ ਜਿਸ ਨੇ ਦਿੱਤੀ ਆ 16 ਸਾਲਾਂ ਦੇ ਨੇ, ਉਸ ਨੂੰ ਸੈਨ ਹੋਜ਼ੇ ਦੀ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਆ। ਕਹਿੰਦੇ ਵੀ ਹਜ਼ਾਰਾਂ ਹੀ ਮੌਤਾਂ ਫੈਂਟਲਿਨ ਓਵਰਡੋਜ਼ ਦੇ ਨਾਲ ਹੋ ਰਹੀਆਂ। ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਉਹਨਾਂ ਨੇ ਦੱਸਿਆ ਵੀ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਤੇ ਸੈਂਟਾ ਕਲਾਰਾ ਕਾਉਂਟੀ ਦੀ ਜਿਹੜੀ ਸਪੈਸ਼ਲ ਐਨਫੋਰਸਮੈਂਟ ਟੀਮ ਹੈਗੀ ਆ, ਜਿਹੜੀ ਇਸ ਨੂੰ ਇਨਵੈਸਟੀਗੇਟ ਕਰ ਰਹੀ ਸੀ, ਉਹਨਾਂ ਨੇ ਇਸ 16 ਸਾਲਾਂ ਦਾ ਜਿਹੜਾ ਮੁੰਡਾ ਆ ਉਸ ਨੂੰ ਅਰੈਸਟ
ਕੀਤਾ ਹੈਗਾ। ਸੋ ਇਹ ਜਿਹੜੀਆਂ ਕਹਿੰਦੇ ਵੀ ਉਹ ਡਰੱਗ ਡੀਲਿੰਗ ਦਾ ਕੰਮ ਕਰਦਾ ਸੀ। ਜਿਹੜੀਆਂ ਗੋਲੀਆਂ ਆ ਉਹਨਾਂ ਦਾ ਨਾਂ M30 ਪਿਲ ਕਰਕੇ ਦੱਸਿਆ ਜਾ ਰਿਹਾ ਹੈਗਾ। ਜੀ ਬੰਬ ਸਾਈਕਲੋਨ ਅਟਲਾਂਟਿਕ ਓਸ਼ਨ ਵਾਲੇ ਪਾਸੇ ਜਿਹੜਾ ਉਹ ਆ ਰਿਹਾ ਹੈ, ਜਿਹੜੀਆਂ ਈਸਟ ਦੀਆਂ ਕੋਸਟਲ ਸਟੇਟਸ ਆ ਉਸ ਦੇ ਵਿੱਚ ਕਹਿੰਦੇ ਵੀ ਕਾਫੀ ਤਗੜਾ ਵਿੰਟਰ ਸਟਾਰਮ ਆ ਰਿਹਾ, ਜਿਸ ਕਰਕੇ ਕਾਫੀ ਲੋਕਾਂ ਦੇ ਜਿਹੜਾ ਜੀਵਨ ਆ, ਆਮ ਜੀਵਨ ਆ, ਉਸ ਦੇ ਉੱਤੇ ਵਿਘਨ ਪੈ ਸਕਦਾ ਆ। ਸੋ ਭਾਰੀ ਬਰਫ਼ਬਾਰੀ, ਭਾਰੀ ਮੀਂਹ ਇਸ ਬੰਬ ਸਾਈਕਲੋਨ ਦੇ ਕਰਕੇ ਹੋਊਗਾ। ਸਨੋ, ਆਈਸ, ਸਟਰੋਂਗ ਵਿੰਡਸ ਤੇ ਫਲੱਡਿੰਗ, ਕਹਿੰਦੇ ਵੀ ਇਹ ਸਾਰਾ ਕੁਝ ਹੀ ਹੋ ਸਕਦਾ ਆ ਕਈ ਇਲਾਕਿਆਂ ਦੇ ਵਿੱਚ। ਸੋ ਨਾਰਥ ਈਸਟਰਨ ਜਿਹੜੇ ਸੂਬੇ ਹੈਗੇ ਆ, ਉੱਥੇ ਇਸ ਦੀ ਸਭ ਤੋਂ ਵੱਧ ਮਾਰ ਰਹਿਣ ਦੀ ਅਨੁਮਾਨ ਦੱਸੇ ਜਾ ਰਹੇ ਆ। ਜੀ ਉਧਰ ਜਿਹੜਾ ਜੀ 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 ਦੱਸਦੇ ਜਾਈਏ, ਅਗਲੀ ਜਿਹੜੀ ਖਬਰ ਆ, ਬਾਈਡਨ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਕੋਲੋਂ ਝਟਕਾ ਮਿਲਿਆ ਸੀ ਕੁਝ ਦਿਨ ਪਹਿਲਾਂ। ਜਿਹੜੇ ਟੈਸਟਿੰਗ ਜਾਂ ਵੈਕਸੀਨੇਸ਼ਨ ਵਾਲੇ ਜਿਹੜੇ ਉਹਨਾਂ ਦੇ ਮੈਂਡੇਟ ਆ ਉਸ ਦੇ ਉਲਟ। ਸੋ ਹੁਣ ਬਾਈਡਨ ਪ੍ਰਸ਼ਾਸਨ ਇਹ ਫੈਸਲਾ ਕਰ ਰਿਹਾ ਆ ਵੀ ਆਪਣਾ ਜਿਹੜਾ ਕੋਵਿਡ-19 ਵੈਕਸੀਨੇਸ਼ਨ ਤੇ ਟੈਸਟਿੰਗ ਰੈਗੂਲੇਸ਼ਨ, ਜਿਹੜੇ ਵੱਡੇ ਬਿਜ਼ਨੈਸਿਸ 100 ਜਾਂ ਉਸ ਤੋਂ ਵੱਧ EMPLOYEES ਦੇ ਉੱਤੇ ਇਹਨਾਂ ਦੇ ਮੈਂਡੇਟ ਲਾਉਣ ਦੀ ਇਹ ਕੋਸ਼ਿਸ਼ ਸੀਗੀ, ਉਸ ਨੂੰ ਵਾਪਸ ਲੈਣ ਜਾ ਰਹੇ ਆ। US ਡਿਪਾਰਟਮੈਂਟ ਆਫ ਲੇਬਰ, ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਆ ਵੀ ਵੈਕਸੀਨੇਸ਼ਨ ਐਂਡ ਟੈਸਟਿੰਗ ਐਮਰਜੈਂਸੀ ਜਿਹੜੇ ਟੈਂਪਰੇਰੀ ਸਟੈਂਡਰਡ ਬਣਾਇਆ ਸੀਗਾ ਇਹਨਾਂ ਬਿਜ਼ਨੈਸਿਸ ਦੇ ਲਈ, ਉਸ ਨੂੰ ਉਹ ਹੁਣ ਵਿਦਡਰਾ ਕਰਨ ਜਾ ਰਹੇ ਹੈਗੇ ਆ। ਸੋ ਉਹਨਾਂ ਨੂੰ ਪਤਾ ਆ ਵੀ ਇਹ ਐਨਫੋਰਸੇਬਲ ਨਹੀਂ ਹੋਊਗਾ ਹੁਣ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਉੱਤੇ ਇਹਨਾਂ ਨੂੰ ਹਾਰ ਮਿਲੀ ਹੈਗੀ ਆ। ਸੋ ਕਹਿੰਦੇ ਆ ਵੀ ਹੁਣ ਜ਼ਿਆਦਾ ਬੇਇੱਜ਼ਤੀ ਦੇ ਨਾਲੋਂ ਇਸ ਨੂੰ ਵਾਪਸ ਹੀ ਲੈ ਲਿਆ ਜਾਵੇ। ਜੀ ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਅਪਾਰਟਮੈਂਟ ਕੰਪਲੈਕਸਸ, ਖਾਸ ਕਰਕੇ ਡਾਊਨਟਾਊਨ ਏਰੀਆ 'ਚ ਬਹੁਤ ਜ਼ਿਆਦਾ ਬਣ ਰਹੇ ਆ। ਇੱਕ ਨਵਾਂ ਅਪਾਰਟਮੈਂਟ ਕੰਪਲੈਕਸ 345 ਯੂਨਿਟ ਦਾ ਸਿਟੀ ਆਫ ਸੈਕਰਾਮੈਂਟੋ ਵੱਲੋਂ ਅਪਰੂਵ ਕੀਤਾ ਗਿਆ, ਜਿਹੜਾ ਕਿ ਇੱਕ ਖਾਲੀ ਡਾਊਨਟਾਊਨ ਦੇ ਵਿੱਚ ਰੇਲ ਯਾਰਡ ਸੀਗਾ, ਉਸ ਜਗ੍ਹਾ ਤੇ ਬਣ ਜਾ ਰਿਹਾ। ਇਸ ਤੋਂ ਬਿਨਾਂ ਇੱਕ ਹੋਰ LDK ਵੈਂਚਰ ਕਰਕੇ ਕੰਸਟਰਕਸ਼ਨ ਕੰਪਨੀ ਆ, ਉਹ 432 ਯੂਨਿਟ ਦਾ ਅਪਾਰਟਮੈਂਟ ਕੰਪਲੈਕਸ ਉਸੇ ਏਰੀਏ ਦੇ ਵਿੱਚ ਬਣਾ ਰਹੀ ਹੈਗੀ ਆ। ਸੋ ਇਹ ਇੱਥੇ 360 ਸਕੁਅਰ ਫੁੱਟ ਦੇ ਸਟੂਡੀਓਜ਼ ਹੋਊਗੇ, 1150 ਸਕੁਅਰ ਫੁੱਟ ਦੇ 2 ਬੈਡਰੂਮ ਯੂਨਿਟਸ ਹੋਣਗੇ। ਸੋ ਕਹਿੰਦੇ ਭਈ ਇਹ ਬਹੁਤ ਵੱਡਾ ਏਰੀਆ ਸੀਗਾ ਰੇਲ ਯਾਰਡ ਦਾ, ਖਾਲੀ ਪਿਆ ਸੀ ਬਹੁਤ ਸਾਲਾਂ ਤੋਂ 5th ਤੇ 6th ਸਟਰੀਟ ਦੇ ਲਾਗੇ-ਸ਼ਾਗੇ, ਤੇ ਹੁਣ ਉੱਥੇ 6 ਸਟੋਰੀ ਅਪਾਰਟਮੈਂਟ ਬਿਲਡਿੰਗਸ, ਜਿਨ੍ਹਾਂ ਦੇ ਥੱਲੇ ਰੀਟੇਲ ਬਿਜ਼ਨੈਸਿਸ ਹੋਣਗੇ ਤੇ ਉੱਪਰ ਅਪਾਰਟਮੈਂਟਸ ਹੋਣਗੀਆਂ। ਇਹ 240 ਏਕੜ ਦਾ ਡਾਊਨਟਾਊਨ ਰੇਲ ਯਾਰਡ, ਉਸ ਦੀ ਜਗ੍ਹਾ ਦੇ ਉੱਤੇ ਇਹ ਵੱਡੇ-ਵੱਡੇ ਅਪਾਰਟਮੈਂਟ ਕੰਪਲੈਕਸ ਬਣਨ ਜਾ ਰਹੇ ਆ। ਜੀ, ਸਵੇਰੇ ਆਪਾਂ ਦੱਸਿਆ ਸੀਗਾ ਵੀ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਜਿਹੜਾ 400 ਮਿਲੀਅਨ ਨਾਨ ਸਰਜੀਕਲ N95 ਮਾਸਕ ਲੋਕਾਂ ਦੇ ਵਿੱਚ ਫ੍ਰੀ ਜਿਹੜੇ ਉਹ ਵੰਡੇ ਜਾ ਰਹੇ ਆ। ਨਵੀਂ ਜਿਹੜੀ ਸੂਚਨਾ ਮੁਤਾਬਕ ਹਰ ਇੱਕ ਜਾਣੇ ਨੂੰ 3 ਮਾਸਕ ਜਿਹੜੇ ਆ ਉਹ ਉਪਲਬਧ ਹੋਣਗੇ, ਉਹ ਮਿਲ ਸਕਦੇ ਆ, ਇਹ ਫ੍ਰੀ ਦੇ ਵਿੱਚ ਮਿਲਣਗੇ। ਤੇ ਕਹਿੰਦੇ ਵੀ ਜਿਹੜੀਆਂ ਵੀ ਫਾਰਮੇਸੀਜ਼ ਜਿਨ੍ਹਾਂ ਨੇ ਫੈਡਰਲ ਰੀਟੇਲ ਫਾਰਮੇਸੀ ਪ੍ਰੋਗਰਾਮ ਦੇ ਨਾਲ ਜਿਹੜਾ ਪਾਰਟਿਸਿਪੇਟ ਕੀਤਾ ਆ, ਉੱਥੋਂ ਜਿਹੜੇ ਤੁਸੀਂ ਲੈ ਸਕੋਗੇ। ਸੋ ਕਈ ਮਿਲੀਅਨ ਜਿਹੜੇ ਆ ਵੱਖ-ਵੱਖ ਥਾਵਾਂ ਦੇ ਉੱਤੇ ਮਾਸਕ ਜਿਹੜੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਆ। ਸੋ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਸੀਂ ਲੈ ਸਕਦੇ ਆ। CVS ਫਾਰਮੇਸੀ ਹੋ ਗਈ, ਵਾਲਗ੍ਰੀਨਸ ਹੋ ਗਈ, ਕਾਸਕੋ ਤੋਂ ਵੀ ਜਿਹੜਾ ਇਹ ਉਪਲਬਧ ਹੋਊਗਾ, ਕ੍ਰੋਗਰ ਤੋਂ, ਐਲਬਰਟਸਨਸ, ਗੁੱਡ ਨੇਬਰ ਫਾਰਮੇਸੀ, ਉਹਨਾਂ ਤੋਂ ਜਿਹੜੀਆਂ ਹੋਣਗੀਆਂ। ਇੱਥੋਂ ਤੱਕ ਕਿ ਵਾਲਮਾਰਟ, ਰਾਈਟ ਏਡ, ਇੱਦਾਂ ਦੀਆਂ ਜਿਹੜੀਆਂ ਫਾਰਮੇਸੀਜ਼ ਆ ਉਸ ਦੇ ਵਿੱਚ ਜਿਹੜੀਆਂ ਉਪਲਬਧ ਰਹਿਣਗੇ। ਸੋ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਵੀ ਜਿਸ ਦੇ ਵਿੱਚ ਵੀ ਨਜ਼ਦੀਕ ਜਿਹੜੇ ਉਹ ਹੈਗੇ ਆ, ਉਹ ਤੁਸੀਂ ਜਿਹੜੇ ਇੱਥੇ ਜਾ ਕੇ ਇੱਕ ਜਾਣਾ ਜਿਹੜਾ ਆ 3 ਫ੍ਰੀ N95 ਮਾਸਕ ਜਿਹੜੇ ਉਹ ਲੈ ਸਕਦੇ ਨੇ। ਜੀ ਬੇਕਰਸਫੀਲਡ ਤੋਂ ਖਬਰ ਆ ਰਹੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਨੇ ਆਪਣੀਆਂ ਕਲਾਸਿਸ ਆਨਲਾਈਨ ਐਕਸਟੈਂਡ ਕੀਤੀਆਂ। ਸੋ ਇਸੇ ਤਰ੍ਹਾਂ ਕੈਲ ਸਟੇਟ ਯੂਨੀਵਰਸਿਟੀ ਜਿਹੜੀ ਬੇਕਰਸਫੀਲਡ ਆ, ਉਹਨਾਂ ਨੇ ਵੀ ਇਹ ਕਿਹਾ ਜਿਹੜਾ ਸਮੈਸਟਰ ਆ ਇਹ ਰਿਮੋਟ ਹੀ ਹੋਊਗਾ, ਵਰਚੁਅਲੀ ਜਿਹੜੀਆਂ ਕਲਾਸਿਸ ਹੋਣਗੀਆਂ। ਸੋ ਇਹ ਉੱਥੇ ਦੇ ਪ੍ਰੋਵੋਸਟ ਜਿਹੜੇ ਯੂਨੀਵਰਸਿਟੀ ਦੇ ਆ, ਉਹਨਾਂ ਨੇ ਕਹਿੰਦੇ ਵੀ ਮੈਂ ਸਟੂਡੈਂਟਸ ਦੇ ਨਾਲ ਮਿਲ ਕੇ ਇਹ ਡਿਸੀਜਨ ਲਿਆ, ਕਿਉਂਕਿ ਸਟੂਡੈਂਟਸ ਵੀ ਚਾਹੁੰਦੇ ਸੀ ਵੀ ਘਰਾਂ ਤੋਂ ਹੀ ਕਲਾਸਾਂ ਹੋਣ। ਇਸੇ ਤਰ੍ਹਾਂ ਬੇਕਰਸਫੀਲਡ ਤੋਂ ਇੱਕ ਖਬਰ ਆ ਰਹੀ ਆ, ਬੇਕਰਸਫੀਲਡ ਦੇ ਵਿੱਚ ਜਿਹੜੇ ਛੋਟੇ ਬਿਜ਼ਨੈਸਿਸ ਆ, ਉਹਨਾਂ ਨੂੰ $10,000 ਦੀ ਗ੍ਰਾਂਟ ਮਿਲ ਸਕਦੀ ਆ। ਨਵਾਂ ਇੱਕ ਉਹਨਾਂ ਨੇ ਪ੍ਰੋਗਰਾਮ ਸਿਟੀ ਆਫ ਬੇਕਰਸਫੀਲਡ ਨੇ ਸ਼ੁਰੂ ਕੀਤਾ, ਕੈਲੀਫੋਰਨੀਆ ਡ੍ਰੀਮ ਫੰਡ ਪ੍ਰੋਗਰਾਮ, ਜਿਨ੍ਹਾਂ ਨੂੰ $35 ਮਿਲੀਅਨ ਗ੍ਰਾਂਟ ਫੰਡ ਮਿਲੇ ਆ। ਕੈਲ ਸਟੇਟ ਯੂਨੀਵਰਸਿਟੀ ਬਾਸਕਟਬਾਲ ਸਮਾਲ ਬਿਜ਼ਨਸ ਡਿਵੈਲਪਮੈਂਟ ਸੈਂਟਰ ਇਹਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ
ਕੱਲ੍ਹ ਨੂੰ ਬੁੱਧਵਾਰ ਨੂੰ ਕਰਨ ਜਾ ਰਿਹਾ ਆ, ਜਿਹਦੇ ਵਿੱਚ 12 ਵਜੇ ਤੋਂ ਲੈ ਕੇ 1 ਵਜੇ ਤੱਕ ਸੈਮੀਨਾਰ ਹੋਊਗਾ। ਤੁਸੀਂ ਕਿਸ ਤਰ੍ਹਾਂ $10,000 ਦੀ ਗ੍ਰਾਂਟ ਲੈ ਸਕਦੇ ਆ। ਉਹਦੇ ਵਿੱਚ ਉਹਨਾਂ ਨੇ ਬਿਜ਼ਨਸ ਜਿਹੜੇ ਰੱਖੇ ਆ, ਖਾਸ ਕਰਕੇ ਚਾਈਲਡ ਕੇਅਰ ਵਾਲੇ, ਸਰਵਿਸ ਤੇ ਕਾਟੇਜ ਫੂਡ, ਗ੍ਰੀਨ ਟੈਕਨੋਲੋਜੀ, ਰੀਟੇਲ ਤੇ ਮੈਨੂਫੈਕਚਰਿੰਗ। ਇਹ ਜਿਹੜੀ ਬਿਜ਼ਨਸਿਸ ਆ ਇਸ ਫੀਲਡ ਦੇ ਨਾਲ ਰਿਲੇਟਡ, ਉਹ $10,000 ਦੀ ਗ੍ਰਾਂਟ ਅਪਲਾਈ ਕਰ ਸਕਦੇ ਆ। ਇਹ ਵਾਪਸ ਨਹੀਂ ਕਰਨੀ, ਇਹ ਫ੍ਰੀ ਹੋਣੀ ਆ, ਕਿਉਂਕਿ 35 ਮਿਲੀਅਨ ਦੀ ਗ੍ਰਾਂਟ ਸਿਟੀ ਨੂੰ ਮਿਲੀ ਹੈਗੀ ਆ। ਜੀ, ਸੈਨ ਫਰਾਂਸਿਸਕੋ ਦੇ ਵਿੱਚ ਰਾਈਟ ਟੂ ਰਿਕਵਰੀ ਪ੍ਰੋਗਰਾਮ ਦੇ ਤਹਿਤ ਜੇ ਕੋਈ ਕੋਵਿਡ ਪੋਜ਼ਿਟਿਵ ਹੁੰਦਾ ਆ ਤਾਂ ਸਿਟੀ ਦੇ ਵੱਲੋਂ ਵਨ ਟਾਈਮ ਗ੍ਰਾਂਟ ਜਿਹੜੀ ਉਹ ਮਿਲ ਸਕਦੀ ਆ ਕਿਸੇ ਵੀ ਕੋਵਿਡ ਪੋਜ਼ਿਟਿਵ ਉਸ ਬੰਦੇ ਨੂੰ ਜਿਹੜਾ 10 ਦਿਨ ਦੇ ਲਈ ਆਪਣੇ ਆਪ ਨੂੰ ਸੈਲਫ ਕੁਆਰੰਟੀਨ, ਸੈਲਫ ਆਈਸੋਲੇਟ ਕਰ ਸਕਦਾ ਆ। ਇੱਕ ਟਾਈਮ ਦੇ ਉੱਤੇ ਇਹ ਗ੍ਰਾਂਟ $1285 ਦੀ ਸੀਗੀ, ਹੁਣ ਇਸ ਨੂੰ ਥੋੜ੍ਹਾ ਜਿਹਾ ਘਟਾਇਆ ਆ ਤੇ $1,000 ਜਿਹੜਾ ਆ ਉਹ ਕਹਿੰਦੇ ਆ ਵੀ ਉਹਨਾਂ ਲੋਕਾਂ ਨੂੰ ਮਿਲ ਸਕਦਾ ਹੈਗਾ ਆ। ਸੋ ਕਹਿੰਦੇ ਵੀ ਜੇ ਘਰੇ ਰਹਿ ਰਹੇ ਆ ਲੋਕ ਤਾਂ ਓਬਵੀਅਸਲੀ ਤਨਖਾਹ ਜਿਹੜੀ ਉਹਨਾਂ ਦੀ ਉਹ ਮਿਸ ਹੋਣੀ ਆ। ਪੇਡ ਸਿਕ ਲੀਵ ਤਾਂ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਕੋਈ ਵੀ ਘੱਟ ਜਿਹੜੇ ਆ ਉਹ ਕਾਨੂੰਨ ਨਹੀਂ ਹੈਗਾ, ਮਰਜ਼ੀ ਆ, ਜੇ ਇੰਪਲੋਇਰ ਦੇਣਾ ਚਾਹਵੇ ਤਾਂ ਦਿੰਦਾ ਆ, ਨਹੀਂ ਤਾਂ ਨਹੀਂ। ਸੋ ਉਹਨਾਂ ਨੇ ਕਿਹਾ ਆ ਵੀ $1,000 ਤੱਕ ਦਾ ਜਿਹੜਾ ਉਹ ਮਿਲ ਸਕਦਾ। ਸੋ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਐਕਸਪੈਂਡ ਜਿਹੜਾ ਆ ਉਹ ਕੀਤਾ ਹੈਗਾ ਆ ਤਾਂ ਜੋ ਲੋਕ ਜੇ ਕੰਮ ਵੀ ਮਿਸ ਕਰਦੇ ਆ ਤਾਂ ਉਹਨਾਂ ਦੇ ਕੋਲ ਕੁਛ ਆ ਜਾਵੇ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ ਜੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ, ਸਟਾਕ ਮਾਰਕੀਟ ਜਿਹੜੇ ਡਾਊ ਜੋਨਸ ਅੱਜ 67 ਪੁਆਇੰਟ ਡਿੱਗਾ, 34,200 ਤੇ ਬੰਦ ਹੋਇਆ। S&P 54 ਪੁਆਇੰਟ ਡਿੱਗਾ, 4356 ਤੇ ਬੰਦ ਹੋਇਆ। ਨੈਸਡੈਕ 316 ਪੁਆਇੰਟ ਡਿੱਗਾ ਤੇ 13,539 ਤੇ ਬੰਦ ਹੋਇਆ। ਸੋਨੇ ਦਾ ਭਾਅ $1,847 ਪ੍ਰਤੀ ਆਉਂਸ, 10 ਈਅਰ ਯੀਲਡ 1.77% ਤੇ ਬਿਟਕੋਇਨ 36,916 ਦੇ ਉੱਤੇ ਰਿਹਾ। ਜੀ, $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 79 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।